ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਮਰੀਕਾ ਦੇ ਜੋ ਅਟਾਰਨੀ ਜਨਰਲ ਪੈਮ ਬੋਂਡੀ ਆ, ਉਹਨਾਂ ਨੂੰ ਇਹ ਕਿਹਾ ਵੀ ਕੋਈ ਵੀ ਜਿਹੜੀ ਇਨਫੋਰਮੇਸ਼ਨ ਗ੍ਰੈਂਡ ਜੂਰੀ ਟੈਸਟੀਮੋਨੀ ਦੀ ਹੈਗੀ ਆ ਐਪਸਟੀਨ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਉਸ ਨੂੰ ਰਿਲੀਜ਼ ਕੀਤਾ ਜਾਵੇ। ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਪੋਸਟ ਦੇ ਉੱਤੇ ਵੀ ਲਿਖਿਆ ਆ। ਕਹਿੰਦੇ ਵੀ ਲੋਕ ਬਹੁਤ ਸਾਰੇ ਜਿਹੜੇ ਆ ਉਹ ਇਹਦੇ ਬਾਰੇ ਪੁੱਛ ਰਹੇ ਹੈਗੇ ਆ। ਪਬਲਿਸਿਟੀ ਇਹਦੀ ਬਹੁਤ ਹੋਈ ਆ, ਇਸ ਕਰਕੇ ਮੈਂ ਚਾਹੁੰਦਾ ਆ ਵੀ ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇ, ਕਿਉਂਕਿ ਡੈਮੋਕ੍ਰੇਟਸ ਵੀ ਬਹੁਤ ਜ਼ਿਆਦਾ ਜਿਹੜੇ ਆ ਉਹ ਰੌਲਾ ਪਾ ਰਹੇ ਸੀ ਵੀ ਇਹ ਜਿਹੜੀਆਂ ਰਿਪੋਰਟਸ ਆ ਹੁਣ ਪਬਲਿਸ਼ ਹੋਣੀਆਂ ਚਾਹੀਦੀਆਂ ਹੈਗੀਆਂ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀਆਂ ਵੀ ਕਹਿੰਦੇ ਵੀ ਇੱਕ ਕੋਈ ਪਿਕਚਰ ਆ ਰਹੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਕਿਸੇ ਨੂੰ ਹੈਪੀ ਬਰਥਡੇ ਲਿਖਿਆ ਤੇ ਇੱਕ ਲੇਡੀ ਦੀ ਪਿਕਚਰ ਉਹਦੇ ਉੱਤੇ ਬਣਾਈ ਹੋਈ ਹੈਗੀ ਆ। ਸੋ ਹੁਣ ਦੇਖਦੇ ਆ ਵੀ ਇਹ ਜਦੋਂ ਰਿਲੀਜ਼ ਹੁੰਦੀ ਹੈਗੀ ਆ ਗ੍ਰੈਂਡ ਜੂਰੀ ਦੀ ਟੈਸਟੀਮੋਨੀ ਐਪਸਟੀਨ ਫਾਈਲਸ ਦੇ ਸੰਬੰਧ ਦੇ ਵਿੱਚ, ਤਾਂ ਕਿਹਦਾ ਜਿਹੜਾ ਨਾਂ ਆ ਇਹਦੇ ਵਿੱਚ ਆਉਂਦਾ ਹੈਗਾ। ਜੀ ਬਿਲਕੁਲ, ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਦੇਖ ਲਿਓ ਵੀ ਕਾਨੂੰਨ ਦੇ ਹਿਸਾਬ ਨਾਲ ਜਿਹੜੀ ਚੀਜ਼ ਦੱਸੀ ਜਾ ਸਕਦੀ ਆ, ਉਹੀ ਜਿਹੜੀ ਉਹ ਤੁਸੀਂ ਦੱਸਣਾ। ਮਤਲਬ ਉੱਤੋਂ ਕਹਿ ਵੀ ਦਿੱਤਾ ਤੇ ਵਿੱਚੋਂ ਜਿਹੜਾ ਉਹ ਨਾਲ ਰੋਕ ਵੀ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ, ਕਿਉਂਕਿ ਜਿਹੜੀ ਪਿਕਚਰ ਦੀ ਗੱਲ ਆ ਰਹੀ ਆ, ਵਾਸ਼ਿੰਗਟਨ ਜਿਹੜਾ ਆ ਵਾਲ ਸਟਰੀਟ ਜਰਨਲ ਉਹਨਾਂ ਨੇ ਜਿਹੜੀ ਕੀਤੀ ਆ ਹੈਪੀ ਬਰਥਡੇ ਤੇ ਤਸਵੀਰਾਂ ਕਹਿੰਦੇ ਵੀ ਉਹਨਾਂ ਨੇ ਬਣਾਇਆ ਤੇ ਹੱਥ ਦੇ ਨਾਲ ਹੀ ਆ, ਪਰ ਇੱਕ ਨੇਕਡ ਲੇਡੀ ਦੀ ਜਿਹੜੀ ਤਸਵੀਰ ਆ ਉਸ ਨੂੰ ਬਣਾ ਕੇ ਟਰੰਪ ਹੁਣਾਂ ਨੇ ਅੱਗੇ ਜਿਹੜੀ ਉਹ ਕਾਰਡ ਦੇ ਉੱਤੇ ਲਿਖਿਆ ਸੀਗਾ। ਤੇ ਮਾਗਾ ਦੇ ਜਿਹੜੇ ਸਮਰਥਕ ਆ ਉਹਨਾਂ ਦੇ ਨਾਲ ਇਹਨਾਂ ਦਾ ਪਾੜਾ ਇਸ ਬਾਬਤ ਵੱਧਦਾ ਜਿਹੜਾ ਉਹ ਜਾ ਰਿਹਾ ਸੀਗਾ, ਤੇ ਉਹਦੇ ਕਰਕੇ ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਜਿਹੜੀਆਂ ਉਹ ਆਈਆਂ ਆ। ਸੋ ਇਸੇ ਕਰਕੇ ਟਰੰਪ ਹੁਣਾਂ ਨੇ ਇਵੈਂਚੁਅਲੀ ਇਹ ਚੀਜ਼ ਨੂੰ ਜਿਹੜਾ ਉਹ ਅੱਗੇ ਵਧਾਇਆ ਆ। ਟਰੰਪ ਹੁਣੀ ਕਹਿੰਦੇ ਵੀ ਮੈਂ ਸੂ ਕਰੂੰਗਾ ਵਾਲ ਸਟਰੀਟ ਜਰਨਲ ਨੂੰ, ਰੂਪਰਟ ਮਰਡੋਕ ਨੂੰ। ਕੈਰੋਲਿਨ ਲਵਿਟ ਜਿਹੜੇ ਆ ਪ੍ਰੈਸ ਸਕੱਤਰ, ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਜੇ ਪਬਲਿਸ਼ ਕੀਤੀ ਇਹ ਸਟੋਰੀ ਤੇ ਲੈਟਰ ਨੂੰ ਉਹਨਾਂ ਨੇ ਫੇਕ ਦੱਸਿਆ, ਜਿੱਦਾਂ ਸਟੋਰਮੀ ਡੈਨੀਅਲਸ ਨੂੰ ਇਹ ਫੇਕ ਦੱਸਦੇ ਰਹੇ, ਬਾਅਦ ਚ ਇਵੈਂਚੁਅਲੀ ਸੱਚ ਹੀ ਜਿਹੜੀ ਉਹ ਚੀਜ਼ ਨਿਕਲੀ ਸੀ। ਸੋ ਟਰੰਪ ਹੁਣੀ ਲਾਸੂਟ ਜਿਹੜੇ ਪਹਿਲੋਂ ਵੀ ਕਰਦੇ ਰਹੇ ਆ ਤੇ ਹੁਣ ਵੀ ਕਹਿੰਦੇ ਵੀ ਵਾਲ ਸਟਰੀਟ ਜਰਨਲ ਦੇ ਉਲਟ ਆਪਾਂ ਲਾਸੂਟ ਕਰਾਂਗੇ ਜੇ ਉਹ ਲੈਟਰ ਜਿਹੜੀ ਉਹਨਾਂ ਨੇ ਉਹ ਪਬਲਿਸ਼ ਕੀਤੀ ਆ। ਜਿਹੜਾ ਬਰਥਡੇ ਲੈਟਰ ਜਿਹੜੀ ਸੈਂਡ ਕੀਤਾ ਸੀ ਟਰੰਪ ਹੋਣਾ ਨੇ ਐਪਸਟੀਨ ਨੂੰ 2003 ਦੇ ਵਿੱਚ, ਜਿਸ ਦੇ ਉੱਤੇ ਇਹਨਾਂ ਦਾ ਨਾਮ ਜਿਹੜਾ ਉਹ ਇਸ ਟਾਈਮ ਸਾਹਮਣੇ ਆ। ਸੋ ਗ੍ਰੈਂਡ ਜੂਰੀ ਦੀ ਟੈਸਟੀਮੋਨੀ ਰਿਲੀਜ਼ ਕਰਨ ਦਾ ਨਾਲ ਕਹਿੰਦੇ ਵੀ ਕੀ ਜਿਹੜਾ ਉਹ ਬਣਦਾ ਹੈ। ਸੋ ਕਹਿੰਦੇ ਵੀ ਡਿਪਾਰਟਮੈਂਟ ਆਫ ਜਸਟਿਸ ਇਹ ਇੱਕ ਜੱਜ ਤੋਂ ਜਿਹੜਾ ਹੁਣ ਇਜਾਜ਼ਤ ਲੈਣਗੇ, ਐਕਸਪੈਕਟ ਕਰਨਗੇ, ਪੁੱਛਣਗੇ ਵੀ ਕਿਹੜੇ ਐਡੀਸ਼ਨਲ ਮਟੀਰੀਅਲ ਆ ਉਹ ਰਿਲੀਜ਼ ਕੀਤੇ ਜਿਹੜੇ ਉਹ ਜਾ ਸਕਦੇ ਆ, ਜਿਹੜੇ ਜ਼ਿਆਦਾਤਰ ਸੀਕ੍ਰੇਟ ਹੀ ਜਿਹੜੇ ਰੱਖੇ ਜਾਂਦੇ ਆ। ਸੋ ਕਹਿੰਦੇ ਵੀ ਇਹ ਅਨਕਲੀਅਰ ਆ ਵੀ ਇਹ ਜੱਜ ਨੂੰ ਕਨਵਿੰਸ ਕਰ ਸਕਣਗੇ ਜਾਂ ਨਹੀਂ ਵੀ ਗ੍ਰੈਂਡ ਜੂਰੀ ਦੀ ਜਿਹੜੀ ਟੈਸਟੀਮੋਨੀ ਆ ਵੀ ਉਸ ਨੂੰ ਪਬਲਿਕ ਕੀਤਾ ਜਾ ਸਕੇ ਜਾਂ ਨਹੀਂ। ਕਹਿੰਦੇ ਵੀ ਇਹ ਐਡੀਸ਼ਨਲ ਮਟੀਰੀਅਲ ਦੇ ਨਾਲ ਇਹ ਖਤਰਾ ਜਿਹੜਾ ਉਹ ਰਹਿੰਦਾ ਵੀ ਜਿਹੜੇ ਵਿਕਟਮਸ ਆ ਜਾਂ ਜਿਹੜੇ ਅਕਿਊਜ਼ਰਸ ਆ ਉਹਨਾਂ ਦਾ ਵੀ ਜਿਹੜਾ ਪਬਲਿਕਲੀ ਪਰਦਾਫਾਸ਼ ਇੱਕ ਹਿਸਾਬ ਦੇ ਨਾਲ ਹੋ ਜਾਂਦਾ, ਉਹ ਜਗ ਜ਼ਾਹਰ ਜਿਹੜੇ ਆ ਹੋ ਜਾਂਦੇ ਆ ਤੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਾਅਦ ਦੇ ਵਿੱਚ ਕਾਫੀ ਔਖਾ ਬਣ ਜਾਂਦਾ ਆ। ਸੋ ਜਸਟਿਸ ਡਿਪਾਰਟਮੈਂਟ ਦੇ ਅਧਿਕਾਰੀ ਆ ਉਹਨਾਂ ਨੇ ਕਨਫਰਮ ਕੀਤਾ ਵੀ ਜਿਹੜੀ ਸਰਕਾਰ ਆ ਉਹ ਐਕਸਪੈਕਟ ਕਰ ਰਹੀ ਆ ਵੀ ਇਹ ਜਿਹੜੀ ਫਾਈਲ ਰਿਕੁਐਸਟ ਕੀਤੀ ਗਈ ਹੈ ਫੈਡਰਲ ਕੋਰਟ ਮੈਨਹੈਟਨ ਦੇ ਵਿੱਚ, ਅੱਜ ਜਿਹੜੀ ਆ ਉਸ ਦੇ ਬਾਰੇ ਉਹ ਕੁਛ ਪੇਸ਼ ਜਿਹੜਾ ਉਹ ਕੀਤਾ ਜਾ ਸਕਦਾ ਹੈ। ਸੋ 2006 ਦੀ ਫਲੋਰੀਡਾ ਦੀ ਗ੍ਰੈਂਡ ਜੂਰੀ ਦੀ ਇਨਵੈਸਟੀਗੇਸ਼ਨ ਹੋਈ ਸੀਗੀ ਐਪਸਟੀਨ ਦੇ ਵਿੱਚ, ਉਹ ਆਲਰੇਡੀ ਰਿਲੀਜ਼ ਹੋ ਚੁੱਕੀ ਆ। ਜਿਹੜੀ ਪਬਲਿਕ ਆ ਉਹਨੂੰ ਆਲਰੇਡੀ ਉਹ ਇਨਫੋਰਮੇਸ਼ਨ ਜਦੋਂ ਗੈਸਲੀਨ ਮੈਕਸਵੈਲ ਦਾ ਟਰਾਇਲ ਚੱਲਿਆ ਸੀ ਉਹਦੇ ਵਿੱਚ ਕਈ ਜਿਹੜੀ ਇਨਫੋਰਮੇਸ਼ਨ ਉਹ ਆਲਰੇਡੀ ਬਾਹਰ ਆ ਚੁੱਕੀ ਆ। 20 ਸਾਲ ਦੀ ਸਜ਼ਾ ਉਹ ਕੱਟ ਰਹੀ ਆ ਵੀ ਉਹ ਐਪਸਟੀਨ ਦੇ ਲਈ ਕਈ ਸਾਲ ਗਰੂਮਿੰਗ ਤੇ ਸੈਕਸ਼ੂਅਲੀ ਅਬਿਊਜ਼ ਕਰਦੀ ਰਹੀ ਅੰਡਰ ਏਜ ਗਰਲਸ ਨੂੰ। ਸੋ ਟਰੰਪ ਤੇ ਬੌਂਡੀ ਹੋਣਾ ਨੇ ਇਹ ਡਿਸਕਸ ਕਹਿੰਦੇ ਵੀ ਨਹੀਂ ਕੀਤਾ ਜਾਂ ਇਹ ਐਡਰੈਸ ਨਹੀਂ ਕੀਤਾ ਵੀ FBI ਦੇ ਨੋਟਸ, ਇੰਟਰਵਿਊਜ਼ ਜਿਹੜੀਆਂ ਕੰਡਕਟ ਕੀਤੀਆਂ ਗਈਆਂ ਗ੍ਰੈਂਡ ਜੂਰੀ ਪ੍ਰੋਸੈਸ ਤੋਂ ਬਾਹਰ ਜਿਹੜੀਆਂ ਹੈਗੀਆਂ ਆ ਵੀ ਉਹਦੇ ਬਾਰੇ ਕੀ ਜਿਹੜਾ ਉਹ ਹੋਊਗਾ, ਉਹ ਕਿੰਨਾ ਕੁ ਜਿਹੜਾ ਉਹ ਡਾਟਾ ਆ ਤੇ ਕੀ ਉਹ ਡਾਟਾ ਰਿਲੀਜ਼ ਕੀਤਾ ਜਿਹੜਾ ਉਹ ਜਾਊਗਾ ਕ੍ਰਿਮੀਨਲ ਕੇਸ ਦੇ ਵਿੱਚ ਜਾਂ ਨਹੀਂ। ਸੋ ਜਿੱਦਾਂ ਆਪਾਂ 2 ਦਿਨ ਪਹਿਲਾਂ ਦੱਸਿਆ ਸੀਗਾ, ਜੇਮਸ ਕੌਮੀ ਸਾਬਕਾ FBI ਦੇ ਡਾਇਰੈਕਟਰ ਦੀ ਜਿਹੜੀ ਕੁੜੀ ਮੌਰੀਨ ਕੌਮੀ ਆ ਜਿਸ ਨੇ ਮੈਕਸਵੈਲ ਨੂੰ ਸਜ਼ਾ ਦਵਾਈ ਸੀਗੀ, ਉਸ ਨੂੰ ਆਲਰੇਡੀ ਇਸ ਕੇਸ ਤੋਂ ਬਾਹਰ ਕਰ ਦਿੱਤਾ ਗਿਆ, ਡਿਪਾਰਟਮੈਂਟ ਆਫ ਜਸਟਿਸ ਤੋਂ ਹੀ ਲਾਂਭੇ ਕਰ ਦਿੱਤਾ ਗਿਆ। ਕੀ ਡਰ ਸੀਗਾ ਵੀ ਜਿਹੜੀ ਮੌਰੀਨ
ਕੌਮੀ ਆ, ਉਸ ਦੇ ਦੁਆਰਾ ਕੁਛ ਹੋਰ ਚੀਜ਼ਾਂ ਜਿਹੜੀਆਂ ਉਹ ਬਾਹਰ ਆ ਸਕਦੀਆਂ ਆ, ਕਿ ਉਹਦੇ ਕਰਕੇ ਜਾਂ ਕੌਮੀ ਦੇ ਨਾਲ ਜੇਮਸ ਕੌਮੀ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਕਿਡ ਜਿਹੜੀ ਆ ਉਹ ਕੱਟੀ ਗਈ ਆ। ਸੋ ਕਾਫੀ ਜ਼ਿਆਦਾ ਐਪਸਟੀਨ ਇਨਵੈਸਟੀਗੇਸ਼ਨ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਆ, ਕਾਲਸ ਆ, ਉਹ ਇਸ ਟਾਈਮ ਆ ਰਹੀਆਂ ਆ। ਸੋ ਮਾਗਾ ਵਰਲਡ ਕਾਫੀ ਅਨਹੈਪੀ ਸੀਗਾ ਜਦੋਂ ਟਰੰਪ ਉਹਨਾਂ ਨੇ ਕਿਹਾ ਵੀ ਕੋਈ ਫਾਈਲਸ ਹੀ ਐਪਸਟੀਨ ਦੀਆਂ ਨਹੀਂ ਹੈਗੀਆਂ, ਤੇ ਇਵੈਂਚੁਅਲੀ ਕੱਲ ਇਹਨਾਂ ਨੂੰ ਇਹ ਕੌੜਾ ਅੱਕ ਕੇ ਚੱਬਣਾ ਪਿਆ ਤੇ ਪੈਮ ਬੋਂਡੀ ਹੁਣਾਂ ਨੂੰ ਇਹ ਕਹਿਣਾ ਪਿਆ ਵੀ ਭਾਈ ਗ੍ਰੈਂਡ ਜਿਊਰੀ ਦੀ ਜਿਹੜੀ ਟੈਸਟੀਮੋਨੀ ਆ ਉਸ ਨੂੰ ਪੇਸ਼ ਕੀਤਾ ਜਾਵੇ।